ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। मैं हाँ हरजिंद कौर मांगड़ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਸ਼ੁਰੂਆਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਪ੍ਰਭਜੋਤ ਸੰਧੂ ਸਿਰਨੀ ਤੋਂ ਜੀ। ਇਸ ਸਮੇਂ ਮੌਜੂਦ ਨੇ ਸਾਡੇ ਨਾਲ ਵੀਡੀਓ ਕਾਲ ਰਾਹੀਂ। ਕਰਦੇ ਹਾਂ ਜੀ ਉਹਨਾਂ ਦਾ ਸਵਾਗਤ, ਕਰਦੇ ਹਾਂ ਅਗਲੀ ਵਿਚਾਰ ਚਰਚਾ। ਸਵਾਗਤ ਹੈ ਪ੍ਰਭਜੋਤ ਸੰਧੂ ਜੀ ਇੰਡੋਜ਼ ਟੀਵੀ ਚੈਨਲ ਤੇ। ਸਤਿ ਸ਼੍ਰੀ ਅਕਾਲ ਜੀ ਇੰਡੋਜ਼ ਦਰਸ਼ਕਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸੰਧੂ ਸਾਹਿਬ, ਬੜੀ ਖੁਸ਼ੀ ਦੀ ਗੱਲ ਹੈ ਕਿ ਆਪਣੇ ਦੱਖਣੀ ਆਸਟ੍ਰੇਲੀਆ ਐਡੀਲੇਡ ਦੇ ਵਿੱਚ ਇੱਕ ਆਪਣਾ ਪੰਜਾਬੀ ਸਿੱਖੀ ਸਰੂਪ ਵਾਲਾ ਨੌਜਵਾਨ ਕ੍ਰਿਕਟ ਵਰਲਡ ਕੱਪ ਲਈ ਅੰਡਰ 19 ਉਹਨਾਂ ਨੂੰ ਚੁਣਿਆ ਗਿਆ ਜੀ। ਚਾਰੇ ਪਾਸੇ ਖੁਸ਼ੀਆਂ ਦਾ ਮਾਹੌਲ ਹੈ। ਹਰਕੀਰਤ ਸਿੰਘ ਬਾਜਵਾ, ਸੋ ਬੜੀ ਖੁਸ਼ੀ ਦੀ ਗੱਲ ਹੈ ਜੀ। ਮਾਣ ਵੀ ਮਹਿਸੂਸ ਹੋ ਰਿਹਾ ਭਾਈਚਾਰੇ ਦੇ ਵਿੱਚ, ਬਹੁਤ ਹੀ ਜ਼ਿਆਦਾ ਖੁਸ਼ੀ ਦੀ ਗੱਲ ਹੈ ਜੀ। ਇਹ ਸਾਡੇ ਭਾਈਚਾਰੇ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਹਰਕੀਰਤ ਜੋ ਉਹ ਅੰਡਰ 19 ਵਰਲਡ ਕੱਪ ਵਾਸਤੇ ਸਿਲੈਕਟ ਹੋਇਆ ਆ। ਸੋ ਮੈਂ ਉਸ ਨੂੰ ਉਸਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਨਾਲ ਦੀ ਨਾਲ ਆਸਟ੍ਰੇਲੀਆ ਦਾ ਜਿਹੜਾ ਆ ਉਹ ਨੀਤੀਆਂ ਨੇ ਉਹਦੀ ਵੀ ਮੈਂ ਪ੍ਰਸ਼ੰਸਾ ਕੀਤੇ ਬਿਨਾਂ ਨਹੀਂ ਰਹਿ ਸਕਦਾ ਕਿ ਇਸ ਦੇਸ਼ ਦੇ ਵਿੱਚ ਤੁਹਾਡੇ ਕੋਲੇ ਟੈਲੈਂਟ ਹੋਣਾ ਚਾਹੀਦਾ ਆ। ਜੇ ਤੁਹਾਡੇ ਕੋਲੇ ਟੈਲੈਂਟ ਹੈਗਾ ਆ ਤਾਂ ਤੁਹਾਨੂੰ ਕਿਸੇ ਜੈਕ ਦੀ ਜਾਂ ਕਿਸੇ ਪੋਲੀਟੀਕਲ ਸਪੋਰਟ ਦੀ ਜਾਂ ਕਿਸੇ ਵੀ ਧੱਕੇ ਦੀ ਜ਼ਰੂਰਤ ਨਹੀਂ ਪੈਂਦੀ। ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਹਰਕੀਰਤ ਜਿਹੜਾ ਬੱਚਾ ਆ, ਇਹ ਚੌਥਾ ਬੱਚਾ ਆ ਆਪਣਾ ਜਿਹੜਾ ਇਸ ਲੈਵਲ ਤੱਕ ਪਹੁੰਚਿਆ ਆ। ਸਭ ਤੋਂ ਪਹਿਲਾਂ ਗੁਰਿੰਦਰ ਸੰਧੂ ਸੀਗੇ, ਉਹ ਇੱਕ ਟੀਮ ਦੇ ਵਿੱਚ ਆਏ ਸੀਗੇ। ਉਸ ਤੋਂ ਬਾਅਦ ਜੇਸਨ ਸੰਘਾ ਤਾਂ ਕਪਤਾਨੀ ਵੀ ਕਰ ਚੁੱਕਿਆ ਹੈ ਅੰਡਰ 19 ਦੇ ਵਿੱਚ। ਔਰ ਉਸ ਤੋਂ ਬਾਅਦ ਰੀਸੈਂਟਲੀ ਸਾਡੇ ਤਨਵੀਰ ਸੰਘਾ ਪਰਿਵਾਰ ਦੇ ਵਿੱਚੋਂ, ਉਹ ਵੀ ਜਿਹੜਾ ਉਹ ਇਕੱਲਾ ਉਹਨੇ ਅੰਡਰ 19 ਨਹੀਂ ਕੀਤਾ ਨੋਮੀਨੇਟ, ਹੁਣ ਜਿਹੜੀ ਆਪਣੀ ਸਿਡਨੀ ਥੰਡਰਸ ਟੀਮ ਹੈ ਉਹਦੇ ਵਿੱਚ ਵੀ ਉਹ ਧਮਾਲਾਂ ਪਾ ਰਿਹਾ, ਕਮਾਲ ਕਰ ਰਿਹਾ। ਉਹ ਵੀ ਸਪਿਨਰਸ, ਇੱਕ ਜਿਹੜੀ ਚੋਟੀ ਦੇ ਸਪਿਨਰਸ ਆ ਉਹਨਾਂ ਵਿੱਚ ਉਹਦਾ ਨਾਂ ਸ਼ੁਮਾਰ ਹੋਣ ਲੱਗ ਪਿਆ। ਔਰ ਇਸੇ ਲੜੀ ਦੇ ਵਿੱਚ ਚੌਥੇ ਸਿੰਘ ਵਜੋਂ ਸਾਡੇ ਆਪਣਾ ਹਰਕੀਰਤ ਸਿੰਘ ਹੋਣੀ ਆ ਗਏ ਨੇ। ਸਭ ਤੋਂ ਵੱਧ ਖੁਸ਼ੀ ਵਾਲੀ ਗੱਲ ਹੈ ਕਿ ਬੰਦਾ ਸਾਫ਼ ਸੂਰਤ ਸਿੱਖ ਹੈ, ਬਾਜਵਾ ਪਰਿਵਾਰ ਦੇ ਵਿੱਚੋਂ ਆ। ਔਰ ਜਿਸ ਗੱਲ ਦੀ ਮੈਨੂੰ ਖੁਸ਼ੀ ਆ ਕਿ ਜਿਹੜੇ ਸਧਾਰਨ ਕਿਰਤੀਆਂ ਦੇ ਪਰਿਵਾਰਾਂ ਵਿੱਚੋਂ ਇਹ ਬੱਚੇ ਨੇ, ਸਾਰੇ ਜਿੰਨੇ ਵੀ ਨੇ, ਕੋਈ ਇਹਨਾਂ ਚੋਂ ਸਰਮਾਏਦਾਰ ਨਹੀਂ ਹੈਗਾ, ਕੋਈ ਇਹਨਾਂ ਦੇ ਵਿੱਚੋਂ ਕੋਈ ਪੋਲੀਟੀਕਲ ਬੈਕਗਰਾਊਂਡ ਵਾਲਾ ਨਹੀਂ ਹੈਗਾ। ਇਹ ਨਿਰੋਲ ਬੱਚੇ ਆਪਣੀ ਗੁਣਵੱਤਾ ਦੇ ਆਧਾਰ ਦੇ ਉੱਤੇ ਔਰ ਆਪਣੇ ਟੈਲੈਂਟ ਦੇ ਆਧਾਰ ਦੇ ਉੱਤੇ ਇਹਨਾਂ ਨੇ ਇਹ ਨਾਮਣਾ ਖੱਟਿਆ ਆ। ਸੋ ਇਹ ਜਿੱਥੇ ਆਸਟ੍ਰੇਲੀਅਨ ਕ੍ਰਿਕਟ ਐਸੋਸੀਏਸ਼ਨ ਦੀ ਤਾਰੀਫ ਕਰਨੀ ਬਣਦੀ ਹੈ ਕਿ ਉਹ ਟੈਲੈਂਟ ਨੂੰ ਸਤਿਕਾਰ ਦਿੰਦੇ ਨੇ, ਉੱਥੇ ਇਹਨਾਂ ਬੱਚਿਆਂ ਦੀ, ਇਹਨਾਂ ਦੇ ਮਾਪਿਆਂ ਦੀ ਤਾਰੀਫ ਕਰਨੀ ਬਣਦੀ ਹੈ ਜਿਨ੍ਹਾਂ ਨੇ ਮਿਹਨਤ ਨਾਲ ਇਹਨਾਂ ਬੱਚਿਆਂ ਨੂੰ ਅੱਗੇ ਲੈ ਕੇ ਆਂਦਾ ਜੀ। ਗੱਲ ਕਰਦੇ ਜੀ ਨਿਊ ਸਾਊਥ ਵੇਲਸ ਦੀ। ਤੁਹਾਡੇ ਇਲੈਕਸ਼ਨ ਦਾ ਮਾਹੌਲ ਸੀ ਜੀ, ਕੌਂਸਲਰ ਚੋਣਾਂ ਹੋ ਕੇ ਹਟੀਆਂ ਨੇ, ਪੰਜਾਬੀਆਂ ਦੇ ਨਾਮ ਆਏ ਨੇ ਜੀ। ਸੋ ਕਿਹੋ ਜਿਹਾ ਮਾਹੌਲ ਸੀ ਤੇ ਕਿਹਨਾਂ ਪੰਜਾਬੀਆਂ ਦੇ ਨਾਂ ਸਾਹਮਣੇ ਆਏ ਨੇ ਜਿਨ੍ਹਾਂ ਨੇ ਚੋਣਾਂ ਜਿੱਤੀਆਂ ਨੇ ਜੀ? ਜੀ ਹਰਜਨ ਜੀ, ਕੌਂਸਲ ਦੀਆਂ ਇਲੈਕਸ਼ਨਾਂ ਇੱਕ ਮਹੱਤਵਪੂਰਨ ਇਲੈਕਸ਼ਨਾਂ ਨੇ ਕਿਉਂਕਿ ਜਿੰਨਾ ਸਬਰਬਨ ਡਿਵੈਲਪਮੈਂਟ ਦਾ ਕੰਮ ਆ ਉਹ ਬਹੁਤਾ ਕਰਕੇ ਕਾਉਂਸਲਸ ਦੇ ਕੋਲ ਹੁੰਦਾ ਆ। ਔਰ ਜਿਸ ਤਰ੍ਹਾਂ ਕਿ ਇੰਡੀਆ ਦੇ ਵਿੱਚ ਜਿਹੜੀ ਪੋਲੀਟੀਕਲ ਕੈਰੀਅਰ ਦੀ ਸ਼ੁਰੂਆਤ ਸਰਪੰਚੀ ਤੋਂ ਹੁੰਦੀ ਆ, ਉਸੇ ਤਰ੍ਹਾਂ ਹੀ ਆਸਟ੍ਰੇਲੀਆ ਦੇ ਵਿੱਚ ਜਿਹੜੀ ਪੋਲੀਟੀਕਲ ਕੈਰੀਅਰ ਦੀ ਸ਼ੁਰੂਆਤ ਆ ਉਹ ਕਾਉਂਸਲਰ ਵਜੋਂ ਹੁੰਦੀ ਆ। ਸੋ ਕਾਉਂਸਲਰ ਵਜੋਂ ਬਹੁਤ ਸਾਰੇ ਸਾਡੇ ਵੀਰ ਭੈਣ ਉਹਨਾਂ ਨੇ ਵੱਖ-ਵੱਖ ਪਾਰਟੀਆਂ ਦੇ ਵਿੱਚ ਆਪਣੇ ਅਜ਼ਮਾਇਸ਼ ਕੀਤੀ ਸੀ ਆਪਣੇ ਨਾਮ ਦੀ। ਸਭ ਤੋਂ ਪਹਿਲਾਂ ਮੈਂ ਜ਼ਿਕਰ ਕਰਾਂਗਾ ਕੈਨਬਰਾ ਤੋਂ ਸਾਡਾ ਮੁਕਤਸਰ ਦਾ ਗੱਭਰੂ ਸੀਗਾ ਕੈਮੀ ਸੰਧੂ ਦੇ ਨਾਂ ਨਾਲ, ਕਮਲਜੀਤ ਦਾ ਨਾਮ ਵੈਸੇ ਪੂਰਾ ਉਹਨਾਂ ਦਾ, ਪਰ ਉਹਨੂੰ ਲੇਬਰ ਪਾਰਟੀ ਵਾਲੇ ਕੈਮੀ ਕਹਿੰਦੇ ਸੀਗੇ। ਉਸ ਬੱਚੇ ਨੇ ਥੋੜੀ ਦੇਰ ਦੇ ਵਿੱਚ ਹੀ ਆਪਣਾ ਨਾਂ ਉੱਥੇ ਇੰਨਾ ਖੱਟਿਆ ਕਿ ਕੁਇਨ ਬੀਨ ਦੇ ਵਿੱਚ ਜਿਹੜੀ ਲੇਬਰ ਪਾਰਟੀ ਆ ਉਹਨੇ ਆਪਣਾ ਕੈਂਡੀਡੇਟ ਬਣਾਇਆ ਸੀ ਉਹਨਾਂ ਨੂੰ। ਚਲੋ ਜਿੱਤ ਦੇ ਲਾਗੇ ਨਹੀਂ ਪਹੁੰਚ ਸਕੇ ਉਹ, ਪਰ ਜਿੰਨੀ ਕੁ ਉਹਨੇ ਬੰਦੇ ਨੇ ਮਿਹਨਤ ਕੀਤੀ ਆ, ਉਹਦੀ ਮਿਹਨਤ ਦਾ ਲੇਬਰ ਪਾਰਟੀ ਪੂਰੀ ਤਰ੍ਹਾਂ ਉਹਨਾਂ ਨੂੰ ਅਹਿਸਾਸ ਆ ਕਿ ਕੁਝ ਖਿੱਤੇ ਜਿੱਥੇ ਪੰਜਾਬੀ ਵੋਟ ਦੀ ਭਰਮਾਰ ਸੀ, ਉਥੋਂ ਹੁੰਜਾ ਫੇਰੂ ਜਿੱਤ ਜਿਹੜੀ ਆ ਉਹ ਲੇਬਰ ਪਾਰਟੀ ਨੂੰ ਮਿਲੀ ਆ। ਉੱਥੇ ਜਿਹੜਾ ਕੁਇਨਬੀਨ ਦੇ ਵਿੱਚ ਇਲੈਕਸ਼ਨ ਦਾ ਸਿਸਟਮ ਡਿਫਰੈਂਟ ਹੁੰਦਾ, ਉੱਥੇ 1 to 1 ਇਲੈਕਸ਼ਨ ਨਹੀਂ ਹੁੰਦੀ। ਉੱਥੇ ਵੋਟ ਪਰਸੈਂਟੇਜ ਦੇ ਹਿਸਾਬ ਨਾਲ ਤੁਹਾਡੇ ਜਿਹੜੇ ਨੇ ਨੋਮੀਨੇਸ਼ਨ ਜਿਹੜੀਆਂ ਕਰੀਆਂ ਜਾਂਦੀਆਂ ਨੇ। 5ਵੇਂ ਨੰਬਰ ਤੇ ਸੀ ਸਾਡਾ ਜਿਹੜਾ ਕਮਲਜੀਤ ਆ, ਉੱਥੇ 3 ਸੀਟਾਂ ਲੇਬਰ ਪਾਰਟੀ ਨੂੰ ਮਿਲਣ ਦੀ ਉਮੀਦ ਆ। ਜੇ 5 ਸੀਟਾਂ ਮਿਲਦੀਆਂ ਤਾਂ ਕੈਮੀ ਸਿੰਘ ਹੋਰਾਂ ਨੇ ਇਹਦੇ ਵਿੱਚ ਸ਼ਾਮਲ ਹੋ ਜਾਣਾ ਸੀਗਾ ਜੀ। ਉਸ ਤੋਂ ਇਲਾਵਾ ਲਿਬਰਲ ਪਾਰਟੀ ਵੱਲੋਂ ਇੱਥੇ ਸਾਡੇ ਬਲੈਕ ਟਾਊਨ ਦੇ ਵਿੱਚ ਵਾਰਡ ਨੰਬਰ 3 ਤੋਂ ਰਮਨ ਭੱਲਾ, ਜਿਹੜੇ ਕਿ ਪਹਿਲਾਂ
ਸਟੇਟ ਐਮਪੀ ਵਜੋਂ ਵੀ ਲੋਕ ਇਲੈਕਸ਼ਨ ਜਿੱਤ ਆਪਣਾ ਲੜ ਚੁੱਕੇ ਨੇ, ਪਰ ਹਾਰ ਗਏ ਸੀਗੇ ਜੌਨ ਰੌਬਰਟਸਨ ਤੋਂ। ਉਹ ਇਸ ਵਾਰ ਵੀ ਆਪਣਾ ਜਿੱਤ ਦੇ ਨੇੜੇ ਨਹੀਂ ਪਹੁੰਚ ਸਕੇ। ਇਸ ਤੋਂ ਇਲਾਵਾ ਸਾਡੇ ਮੋਹਿਤ ਕੁਮਾਰ ਜੀ ਸੀਗੇ ਲਿਬਰਲ ਉਮੀਦਵਾਰ। ਲਿਬਰਲ ਨੇ ਅਰਕੀ ਪਾਰਟੀ ਟਿਕਟ ਨਹੀਂ ਸੀ ਦਿੱਤੀ, ਪਰ ਇੰਡੀਪੈਂਡੈਂਟ ਲੜ ਰਹੇ ਸੀਗੇ ਉਹ ਵਾਰਡ ਨੰਬਰ 1 ਤੋਂ ਜੀ ਵੀ ਜਿੱਤ ਦੇ ਨੇੜੇ ਨਹੀਂ ਪਹੁੰਚ ਸਕੇ। ਇਸ ਤੋਂ ਬਾਅਦ ਲਿਬਰਲ ਪਾਰਟੀ ਦੇ ਹੀ ਸਾਡੇ ਜੈਗ ਢਾਲੀਵਾਲ ਸੀਗੇ, ਜਿਹੜੇ ਕਿ ਬੌਖਮਹਿਲ ਕੌਂਸਲ ਦੇ ਵਿੱਚੋਂ ਸੀਗੇ, ਉਹ ਵੀ ਅਨਫੋਰਚੂਨੇਟਲੀ ਜਿੱਤ ਦੇ ਨੇੜੇ ਨਹੀਂ ਪਹੁੰਚ ਚੁੱਕੇ। ਜਿਨ੍ਹਾਂ ਦੋ ਉਮੀਦਵਾਰਾਂ ਨੇ ਮੇਰੀ ਜਾਣਕਾਰੀ ਮੁਤਾਬਕ ਜਿੱਤ ਦਾ ਪਰਚਮ ਲਹਿਰਾਇਆ ਆ, ਉਹਨਾਂ ਜੀ ਵਿੱਚ ਸਭ ਤੋਂ ਪਹਿਲਾਂ ਜ਼ਿਕਰ ਹੁੰਦਾ ਡਾਕਟਰ ਮਨਿੰਦਰ ਸਿੰਘ ਹੋਣਾ ਦਾ। ਡਾਕਟਰ ਮਨਿੰਦਰ ਸਿੰਘ ਹੋਰੀ ਦੂਸਰੀ ਵਾਰ ਕੌਂਸਲਰ ਵਜੋਂ ਵਾਰਡ ਨੰਬਰ 1 ਤੋਂ ਚੁਣੇ ਗਏ ਨੇ, ਔਰ ਜਿਹੜੀ ਕਿ ਸਾਰੇ ਪੰਜਾਬੀ ਭਾਈਚਾਰੇ ਵਿੱਚ, ਹਿੰਦੁਸਤਾਨੀ ਭਾਈਚਾਰੇ ਵਿੱਚ ਬੜੀ ਉਹਦੀ ਖੁਸ਼ੀ ਮਨਾਈ ਜਾ ਰਹੀ ਹੈ। ਉਸ ਤੋਂ ਬਾਅਦ ਜਿਹੜਾ ਅਗਲਾ ਕੀਰਤੀਮਾਨ ਸਥਾਪਿਤ ਕੀਤਾ ਆ ਕਿ ਆਸਟ੍ਰੇਲੀਆ ਦੇ ਵਿੱਚ ਕਿਸੇ ਵੀ ਪੰਜਾਬਣ ਔਰਤ ਨੇ ਹੁਣ ਤੱਕ ਕਿਸੇ ਵੀ ਸੰਵਿਧਾਨਕ ਅਹੁਦੇ ਵਾਸਤੇ ਚੁਣੀ ਨਹੀਂ ਸੀ ਗਈ। ਇਹ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਆ ਕਿ ਕਿਸੇ ਪੰਜਾਬਣ ਕੌਰ ਨਾਂ ਵਾਲੀ ਔਰਤ ਨੇ ਜਿਹੜਾ ਉਹ ਕੌਂਸਲਰ ਵਜੋਂ ਸੰਵਿਧਾਨਕ ਅਹੁਦਾ ਜਿਹੜਾ ਆ ਉਹ ਜਿੱਤ ਪ੍ਰਾਪਤ ਕੀਤੀ ਹੈ। ਕੁਸ਼ਪਿੰਦਰ ਕੌਰ ਜੀ ਹੁਣੀ ਪਿੱਛੋਂ ਹੱਲੂਵਾਲ ਪਿੰਡ ਆ, ਵਾਰਸ ਭਰਾਵਾਂ ਦਾ ਜਿਹੜਾ ਪਿੰਡ ਆ, ਵਾਰਸ ਪਰਿਵਾਰ ਉਹਨਾਂ ਦੇ ਕੁਨਬੇ ਦੇ ਵਿੱਚੋਂ ਹੀ ਨੇ ਉਹ ਵੀ, ਤੇ ਉਹਨਾਂ ਨੇ ਇਹ ਜਿਹੜੀ ਸ਼ਾਨਦਾਰ ਜਿੱਤ ਵਾਰਡ ਨੰਬਰ 2 ਤੋਂ ਪ੍ਰਾਪਤ ਕੀਤੀ ਆ। ਸਰਕਾਰੀ ਤੌਰ ਤੇ ਅਧਿਕਾਰਤ ਤੌਰ ਤੇ ਜਿਹੜੇ ਨਤੀਜੇ ਆ ਉਹ ਸੋਮਵਾਰ ਤੋਂ ਬਾਅਦ ਘੋਸ਼ਿਤ ਹੋਣੇ ਨੇ, ਪਰ ਹੁਣ ਤੱਕ ਦੇ ਆਏ ਜਿੰਨੇ ਵੀ ਰੁਝਾਨ ਆ ਉਹਨਾਂ ਦੇ ਮੁਤਾਬਕ ਕਲੀਅਰ ਮੈਜੋਰਿਟੀ ਨਾਲ ਡਾਕਟਰ ਮਨਿੰਦਰ ਸਿੰਘ ਅਤੇ ਕੁਸ਼ਪਿੰਦਰ ਕੌਰ ਉਹ ਜਿੱਤ ਗਏ ਨੇ। ਬਲੈਕ ਟਾਊਨ ਕੌਂਸਲ ਦੇ ਵਿੱਚ ਕੁੱਲ 15 ਕੌਂਸਲਰ ਹੁੰਦੇ ਨੇ। 15 ਕੌਂਸਲਰਾਂ ਵਿੱਚੋਂ 10 ਕੌਂਸਲਰ ਲੇਬਰ ਪਾਰਟੀ ਦੇ ਜਿੱਤੇ ਨੇ, ਜਿਨ੍ਹਾਂ ਵਿੱਚੋਂ 2 ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਸਾਡੇ ਪੰਜਾਬੀ ਮੂਲ ਵਾਲੇ ਨੇ, ਜਿਨ੍ਹਾਂ ਨੇ ਆਪਣਾ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਆ। ਸਾਡੀਆਂ ਬਹੁਤ ਬਹੁਤ ਸ਼ੁਭ ਇੱਛਾਵਾਂ ਉਹਨਾਂ ਨੂੰ। ਅੱਗੇ ਉਹਨਾਂ ਨੇ ਆਪਣਾ ਕਰੀਅਰ ਸ਼ੁਰੂਆਤ ਕੀਤਾ, ਅਸੀਂ ਬੜੀ ਜਲਦ ਵੇਖਣਾ ਚਾਹਾਂਗੇ ਕਿ ਸਾਨੂੰ ਪਾਰਲੀਮੈਂਟ ਦੇ ਵਿੱਚ ਦਸਤਾਰ ਵਾਲਾ ਵੀਰ ਜਿਹੜਾ ਆ ਉਹ ਨਜ਼ਰ ਆਵੇ, ਔਰ ਇਸੇ ਤਰ੍ਹਾਂ ਹੀ ਕੁਸ਼ਪਿੰਦਰ ਕੌਰ ਜੀ ਜਿਹੜੇ ਨੇ ਉਹ ਵੀ ਅਗਲਾ ਆਪਣਾ ਸਫ਼ਰ ਸ਼ੁਰੂ ਕਰਨ। ਸਾਡੀਆਂ ਸ਼ੁਭ ਇੱਛਾਵਾਂ ਉਹਨਾਂ ਦੇ ਨਾਲ ਜੀ। ਬਹੁਤ ਮਾਣ ਵਾਲੀ ਤੇ ਖੁਸ਼ੀ ਵਾਲੀ ਗੱਲ ਹੈ ਕਿ ਸਿੰਘ ਤੇ ਕੌਰ ਤਰੱਕੀਆਂ ਕਰ ਰਹੇ ਨੇ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ। ਭਾਈਚਾਰਕ ਇੱਕ ਜਿਹੜੀ ਖੁਸ਼ੀ ਦੀ ਲਹਿਰ ਹੁੰਦੀ ਹੈ ਉਹ ਤਾਂ ਹੈ ਹੀ ਆ ਜੀ। ਬਾਕੀ ਪੂਰੇ ਇੰਡੀਆ ਨੂੰ ਵੀ ਮਾਣ ਹੁੰਦਾ ਹੈ ਕਿ ਕਿਸ ਤਰੀਕੇ ਨਾਲ ਲੋਕੀ ਪੰਜਾਬ ਦੇ ਵਿੱਚ ਛੋਟੇ ਛੋਟੇ ਪਿੰਡਾਂ ਦੇ ਵਿੱਚੋਂ ਨਿਕਲ ਕੇ 7 ਸਮੁੰਦਰੋਂ ਪਾਰ ਆਪਣਾ ਕਰੀਅਰ ਪੋਲੀਟੀਕਲ ਖਾਸ ਕਰਕੇ ਸਥਾਪਿਤ ਕਰ ਰਹੇ ਨੇ, ਸਿਆਸਤ ਦੇ ਵਿੱਚ ਪੈਰ ਧਰ ਰਹੇ ਨੇ। ਬਹੁਤ ਹੀ ਚੰਗੀ ਗੱਲ ਹੈ ਜੀ। ਗੱਲ ਕਰਦੇ ਹਾਂ ਜੀ ਅਗਲੀ ਨਿਊ ਸਾਊਥ ਵੇਲਜ਼ ਦੀ ਹੀ ਕਰੋਨਾ ਵਾਇਰਸ ਦੀ ਸਥਿਤੀ ਬਾਰੇ, ਕਿਉਂਕਿ ਕਰੋਨਾ ਵਾਇਰਸ ਦੀ ਸਥਿਤੀ ਜਿਹੜੀ ਸੀਗੀ ਆਸਟ੍ਰੇਲੀਆ ਖਾਸ ਕਰਕੇ ਨਿਊ ਸਾਊਥ ਵੇਲਜ਼ ਦੇ ਵਿੱਚ ਥੋੜੀ ਥੰਮ ਗਈ ਸੀ, ਪਰ ਫਿਰ ਤੋਂ ਇਸ ਮਹੀਨੇ 'ਚ 1360 ਦੇ ਉੱਤੇ ਕੇਸ ਆਏ ਆ ਜੀ ਕਰੋਨਾ ਵਾਇਰਸ ਦੇ। ਕਿਹਾ ਜਾ ਰਿਹਾ ਸੀ ਕਿ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੂੰ ਵੀ ਕਰੋਨਾ ਵਾਇਰਸ ਹੋਇਆ, ਉਸ ਤੋਂ ਬਾਅਦ ਉਹਨਾਂ ਦੀਆਂ ਟੈਸਟ ਕਰਵਾਏ ਗਏ, ਪਰ ਉਹਦੇ ਵਿੱਚ 2 ਹੀ ਵਾਰ ਉਹਨਾਂ ਦੀਆਂ ਰਿਪੋਰਟਸ ਨੈਗੇਟਿਵ ਪਾਈਆਂ ਗਈਆਂ ਨੇ। ਇਕਾਂਤਵਾਸ ਦੀ ਸਥਿਤੀ ਉਹਨਾਂ ਨੇ ਨਹੀਂ ਪਾਈ ਗਈ ਹੈ। ਡਾਕਟਰਾਂ ਨੇ ਸੁਜੈਸਟ ਕੀਤਾ ਕਿ ਠੀਕ ਨੇ, ਉਹਨਾਂ ਦੀ ਨੈਗੇਟਿਵ ਰਿਪੋਰਟ ਆ ਚੁੱਕੀ ਹੈ ਜੀ। ਸੋ ਕੁੱਲ ਮਿਲਾ ਕੇ ਕਿਸ ਤਰ੍ਹਾਂ ਦਾ ਮਾਹੌਲ ਹੈ ਜੀ ਨਿਊ ਸਾਊਥ ਵੇਲਜ਼ ਦਾ, ਕਿਉਂਕਿ ਕੇਸਾਂ ਦੀ ਜਿਹੜੀ ਭਰਮਾਰ ਹੈ ਫਿਰ ਤੋਂ ਹੋਣੀ ਸ਼ੁਰੂ ਹੋ ਗਈ ਹੈ। ਦੇਖੋ, ਜਦੋਂ ਵੀ ਕੇਸਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਆ ਤਾਂ ਸਾਰਿਆਂ ਨੂੰ ਇੱਕ ਤਰ੍ਹਾਂ ਨਾਲ ਸ਼ੌਕ ਲੱਗਦਾ ਆ ਕਿ ਇਹ ਹੁਣ ਦੁਬਾਰਾ ਸ਼ਾਇਦ ਲੋਕਡਾਊਨ ਵੱਲ ਨੂੰ ਜਿਹੜੇ ਸਥਿਤੀ ਜਾ ਰਹੀ ਆ। ਪਰ ਮੈਨੂੰ ਲੱਗਦਾ ਆ ਕਿ ਜਿਹੜਾ ਇਹ ਨਵਾਂ ਵੇਰੀਐਂਟ ਆਇਆ ਆ ਉਹਨੂੰ ਜ਼ਿਆਦਾ ਗੰਭੀਰਤਾ ਨਾਲ ਸਾਇੰਸਦਾਨ ਨਹੀਂ ਲੈ ਰਹੇ। ਇਸੇ ਕਰਕੇ ਹੀ ਕੋਈ ਜ਼ਿਆਦਾ ਵੱਡਾ ਪ੍ਰਤੀਕਰਮ ਸੂਬਾ ਸਰਕਾਰ ਵੱਲੋਂ ਨਹੀਂ ਆ ਰਿਹਾ, ਨਾ ਹੀ ਕੋਈ ਲੋਕਡਾਊਨ ਵਰਗੀ ਗੱਲ ਆ ਰਹੀ ਆ। ਅਜੇ ਕੱਲ੍ਹ ਹੀ 15 ਤਰੀਕ ਤੋਂ ਜਿਹੜੇ ਮਾਸਕ ਲਾਜ਼ਮੀ ਸੀਗੇ ਪਬਲਿਕ ਪਲੇਸਿਸ ਉੱਤੇ, ਪਬਲਿਕ ਟਰਾਂਸਪੋਰਟ ਨੂੰ ਛੱਡ ਕੇ ਬਾਕੀ ਜਗ੍ਹਾ ਤੋਂ ਮਾਸਕਾਂ ਦੀ ਜਿਹੜੀ ਜ਼ਰੂਰਤ ਆ ਉਹ ਖਤਮ ਕਰ ਦਿੱਤੀ ਗਈ ਆ। ਔਰ ਮੈਨੂੰ ਲੱਗਦਾ ਇਹੀ ਆ ਕਿ ਇੱਕ ਤਾਂ ਕੌਨਫੀਡੈਂਸ ਆ ਨਿਊ ਸਾਊਥ ਵੇਲ ਗਵਰਨਮੈਂਟ ਨੂੰ, ਆਪਣੇ ਜਿਹੜੇ ਡਬਲ ਡੋਜ਼ 90% ਤੋਂ ਵੱਧ ਲੋਕੀ ਲੈ ਚੁੱਕੇ ਨੇ। ਔਰ ਦੂਸਰਾ ਇਹ ਆ ਕਿ ਸਾਇੰਟਿਸਟਾਂ ਦੇ ਕਹਿਣ ਮੁਤਾਬਕ ਜ਼ਿਆਦਾ ਘਾਤਕ ਨਾ ਹੋਣ ਕਰਕੇ ਇਹਨੂੰ ਅਜੇ ਜ਼ਿਆਦਾ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਹਾਂ, ਜਿੰਨੇ ਕੇਸ ਵੱਧਦੇ ਜਾ ਰਹੇ ਨੇ ਉਹ ਚਿੰਤਾ ਦਾ ਵਿਸ਼ਾ ਜ਼ਰੂਰ ਹੈਗਾ ਆ। ਸੋ ਲੋਕ ਜਿਹੜਾ ਆ ਪਰਹੇਜ਼ ਕਰ ਰਹੇ ਨੇ, ਭਾਵੇਂ ਕਿ ਕੱਲ੍ਹ ਉਹਨਾਂ ਨੇ ਮਾਸਕ ਜਿਹੜੇ ਆ ਉਹ ਲਾਜ਼ਮੀ ਨਹੀਂ ਉਹ ਖਤਮ ਕਰ ਦਿੱਤੇ ਨੇ, ਪਰ ਸਟਿਲ ਅੱਜ ਵੇਖਿਆ ਮੈਂ ਲੋਕੀ ਅਜੇ ਵੀ ਮਾਸਕ ਜਿਹੜੇ ਲਾ ਰਹੇ ਨੇ ਇਹਤਿਆਤ ਵਜੋਂ ਯੂਜ਼ ਕਰ ਰਹੇ ਨੇ। ਸੋ ਸਾਨੂੰ ਇਹਤਿਆਤ ਵਰਤਣਾ ਚਾਹੀਦਾ ਆ, ਦੂਰੀ ਬਣਾ ਕੇ ਰੱਖੀਏ, ਜਿਹੜੀ ਸੋਸ਼ਲ ਡਿਸਟੈਂਸ ਬਣਾ ਕੇ ਰੱਖੀਏ, ਜਿੱਥੋਂ ਤੱਕ ਹੋ ਸਕੇ ਵੱਧ ਤੋਂ ਵੱਧ ਹੱਥ ਆਪਣੇ ਜਿਹੜੇ ਆ ਬਾਰ-ਬਾਰ ਆਪਣੇ ਹੱਥ ਧੋਂਦੇ ਰਹੀਏ ਤਾਂ ਕਿ ਇਹ ਜਿਹੜਾ
ਹੋਰ ਜ਼ਿਆਦਾ ਫੈਲਣ ਦੇ ਵਿੱਚ ਅਸੀਂ ਉਹਦੇ ਵਿੱਚ ਇੰਸਟਰੂਮੈਂਟ ਨਾ ਬਣੀਏ। ਕੋਸ਼ਿਸ਼ ਇਹ ਕਰੀਏ ਕਿ ਇਹਨੂੰ ਜਿੱਥੇ ਵੀ ਰੋਕਿਆ ਜਾ ਸਕਦਾ ਹੈ ਇਹਨੂੰ ਰੋਕ ਲਈਏ। ਬਾਕੀ ਰਹੀ ਗੱਲ ਆਪਣੇ ਸਾਡੇ ਪ੍ਰਧਾਨ ਮੰਤਰੀ ਹੋਣਾ ਦੀ, ਪ੍ਰਧਾਨ ਮੰਤਰੀ ਇੱਕ ਸੰਵਿਧਾਨਕ ਅਹੁਦਾ ਆ। ਪ੍ਰਧਾਨ ਮੰਤਰੀ ਹੋਣ ਤੋਂ ਪਹਿਲਾਂ ਤਾਂ ਉਹ ਇਨਸਾਨ ਨੇ ਤੇ ਹਰ ਇਨਸਾਨ ਦੀ ਤਰ੍ਹਾਂ ਉਹਨਾਂ ਨੂੰ ਵੀ ਉਹੋ ਹੀ ਰੋਗ ਲੱਗ ਸਕਦੇ ਨੇ ਜਿਹੜੇ ਕਿ ਆਮ ਲੋਕਾਂ ਨੂੰ ਲੱਗਦੇ ਨੇ। ਉਹਨਾਂ ਨੂੰ ਪੋਜ਼ਿਟਿਵ ਹੋਣ ਦੀਆਂ ਰਿਪੋਰਟਾਂ ਆਈਆਂ ਸੀਗੀਆਂ, ਬਟ ਖੁਸ਼ੀ ਵਾਲੀ ਗੱਲ ਆ ਕਿ ਉਸ ਤੋਂ ਬਾਅਦ ਜਿਹੜੀਆਂ ਬਾਅਦ ਵਾਲੇ ਟੈਸਟ ਆ ਉਹਨਾਂ ਵਿੱਚ ਨੈਗੇਟਿਵ ਪਾਏ ਗਏ ਨੇ। ਸਕੂਨ ਵਾਲੀ ਗੱਲ ਆ, ਨਹੀਂ ਤਾਂ ਜਦੋਂ ਆਈਸੋਲੇਟ ਹੋ ਜਾਂਦੇ ਨੇ, ਆਈਸੋਲੇਟ ਹੋਣਾ ਪੈਂਦਾ ਤਾਂ ਕੰਮ ਕਾਰ ਦੇ ਉੱਤੇ ਵੀ ਪ੍ਰਭਾਵ ਪੈਂਦਾ ਆ। ਸੋ ਅਸੀਂ ਇਹੀ ਕਹਾਂਗੇ ਸਕਾਟ ਮੈਰੀਸਨ ਹੋਣਾ ਨੂੰ ਕਿ ਆਪਣੀ ਜਿਹੜੀ ਹੈ ਨੈਗੇਟਿਵ ਰਿਪੋਰਟ ਆਉਣ ਦੀ ਖੁਸ਼ੀ ਦੇ ਵਿੱਚ ਜਿਹੜੇ ਮਾਈਗ੍ਰੇਸ਼ਨ ਦੇ ਵੀਜ਼ੇ ਆ ਉਹਨਾਂ ਨੂੰ ਨਰਮ ਨੀਤੀ ਅਪਣਾਓ ਤਾਂ ਕਿ ਵੱਧ ਤੋਂ ਵੱਧ ਲੋਕ ਜਿਹੜੇ ਭੈਣ ਭਰਾ ਆ, ਮਾਂ ਪਿਓ ਆ, ਆਪਣੇ ਬੱਚਿਆਂ ਤੱਕ ਉਹ ਪਹੁੰਚ ਸਕਣ। ਜੀ, ਗੱਲ ਕਰਦੇ ਹਾਂ ਜੀ ਬੂਸਟਰ ਖੁਰਾਕ ਦੀ, ਕਿਉਂਕਿ 2 ਖੁਰਾਕਾਂ ਨਿਊ ਸਾਊਥ ਵੇਲਜ਼ ਦੇ ਵਿੱਚ ਖਾਸ ਕਰਕੇ 95% ਦੇ ਉੱਤੋਂ ਲੋਕ ਖੁਰਾਕਾਂ ਲੈ ਚੁੱਕੇ ਨੇ ਜੀ। ਬੂਸਟਰ ਡੋਜ਼ ਦਾ ਕੀ ਸਟੇਟਸ ਹੈ ਜੀ, ਕਿਉਂਕਿ ਲੋਕ ਕਾਫੀ ਚਾਹਵਾਨ ਦਿਖ ਰਹੇ ਸਨ ਬੂਸਟਰ ਡੋਜ਼ ਲੈਣ ਲਈ? ਦੇਖੋ ਜੀ, ਉਹਨਾਂ ਦੇ ਮੈਡੀਕਲ ਮਾਹਿਰਾਂ ਦੇ ਮੁਤਾਬਕ ਪਹਿਲੀ ਡੋਜ਼ ਲੈਣ ਤੋਂ 6 ਮਹੀਨੇ ਬਾਅਦ ਆਪਾਂ ਜਿਹੜੀ ਬੂਸਟਰ ਡੋਜ਼ ਲੈ ਸਕਦੇ ਹਾਂ। ਔਰ ਬੂਸਟਰ ਡੋਜ਼ ਲੈਣ ਵਾਸਤੇ ਜਿਹੜਾ ਨਿਊ ਸਾਊਥ ਵੇਲ ਆ ਉਹਨੇ ਆਪਣਾ ਪ੍ਰਬੰਧ ਮੁਕੰਮਲ ਕੀਤੇ ਹੋਏ ਨੇ। ਸਾਰੇ ਜਿਹੜੇ ਹਸਪਤਾਲ ਸੀ ਉਹਨਾਂ ਦੇ ਵਿੱਚ ਇਹਦੀਆਂ ਡੋਜ਼ਜ਼ ਅਵੇਲੇਬਲ ਨੇ। ਜਿਹੜੇ ਲੋਕੀ 6 ਮਹੀਨੇ ਪਹਿਲਾਂ ਲਵਾ ਚੁੱਕੇ ਸੀਗੇ ਉਹ ਹੁਣ ਬੂਸਟਰ ਡੋਜ਼ ਲਵਾ ਰਹੇ ਨੇ। ਔਰ ਮੈਂ ਜਗ੍ਹਾ ਜਗ੍ਹਾ ਦੇਖਿਆ ਮੈਡੀਕਲ ਸੈਂਟਰਾਂ ਦੇ ਬਾਹਰ ਲਿਖਿਆ ਹੋਇਆ ਆ ਕਿ ਤੁਸੀਂ ਬੂਸਟਰ ਡੋਜ਼ ਲਈ ਜੇ ਐਲੀਜੀਬਲ ਹੈਗੇ ਹੋ ਤਾਂ ਬੂਸਟਰ ਡੋਜ਼ ਲਵਾ ਸਕਦੇ ਹੋ। ਜੇ ਤੁਹਾਡੀ ਸਰਕਾਰ ਤੁਹਾਡੀ ਸਿਹਤ ਦਾ ਖਿਆਲ ਰੱਖਦੀ ਆ ਤੇ ਜਿਹੜਾ ਵੀ ਐਲੀਜੀਬਲ ਹੈਗਾ ਆ ਉਹਨੂੰ ਬੂਸਟਰ ਡੋਜ਼ ਲੈ ਲੈਣੀ ਚਾਹੀਦੀ ਆ। ਬਾਕੀ ਤਾਂ ਇਹ ਆ ਕਿ ਜਿਹੜੀ ਸਰੀਰ ਦੇ ਨਾਲ ਹੀ ਜਿਹੜੇ ਦੁੱਖ ਸੁੱਖ ਆ ਉਹ ਇਹਦੇ ਨਾਲ ਹੀ ਚੱਲਣੇ ਨੇ। ਸਾਨੂੰ ਇਹਦੇ ਨਾਲ ਹੀ ਜਿਉਣਾ ਪੈਣਾ ਆ। ਇਸ ਤੋਂ ਅਸੀਂ ਮੁਕਤ ਨਹੀਂ ਹੋ ਸਕਦੇ। ਜਿੱਥੋਂ ਤੱਕ ਹੋ ਸਕੇ ਇਹਤਿਆਤ ਵਰਤੀਏ, ਆਪਣੇ ਆਪ ਨੂੰ ਸੋਸ਼ਲ ਡਿਸਟੈਂਸ ਬਣਾ ਕੇ ਰੱਖੀਏ, ਹੱਥ ਜਿਹੜੇ ਆ ਉਹ ਧੋਂਦੇ ਰਹੀਏ, ਪਬਲਿਕ ਪਲੇਸਾਂ ਤੇ ਜਾ ਕੇ ਗੁਰੇਜ਼ ਕਰੀਏ ਕਿ ਜਿੰਨਾ ਘੱਟ ਤੋਂ ਘੱਟ ਜਾਇਜ਼ ਤੋਂ ਬਗੈਰ ਗੁਜ਼ਾਰਾ ਹੁੰਦਾ ਆ ਉਹਨਾਂ ਆਪਾਂ ਘੱਟ ਜਾਈਏ ਪਬਲਿਕ ਪਲੇਸਾਂ ਤੇ। ਕਿਉਂਕਿ ਹੁਣ ਕ੍ਰਿਸਮਸ ਦੇ ਦੌਰਾਨ ਬਾਜ਼ਾਰਾਂ ਦੇ ਵਿੱਚ ਬਹੁਤ ਸਾਰੀ ਭੀੜ ਹੈ। ਸੋ ਬਹੁਤ ਜ਼ਿਆਦਾ ਭੀੜ ਹੋਣ ਕਰਕੇ ਲੋਕਾਂ ਦਾ ਇਹਦਾ ਇਨਫੈਕਸ਼ਨ ਲੈਣ ਦੇ ਚਾਂਸਸ ਜ਼ਿਆਦਾ ਹੋ ਜਾਂਦੇ ਨੇ। ਜਿੱਥੋਂ ਤੱਕ ਸਰਦਾ ਆ ਕੋਸ਼ਿਸ਼ ਕਰੋ ਕਿ ਘਰਾਂ 'ਚ ਬਹਿ ਕੇ ਆਪਣੇ ਪਰਿਵਾਰ ਦੇ ਨਾਲ ਜਿਹੜਾ ਆਪਣੇ ਤਿਉਹਾਰਾਂ ਨੂੰ ਮਨਾਓ ਔਰ ਬਾਹਰ ਜਾਣ ਤੋਂ ਜਿਹੜਾ ਗੁਰੇਜ਼ ਕਰੋ। ਜੀ, ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ ਪ੍ਰਭਜੋਤ ਸੰਧੂ ਜੀ। ਮਿਲਦੇ ਹਾਂ ਜੀ ਅਗਲੇ ਹਫਤੇ। ਧੰਨਵਾਦ ਤੁਹਾਡਾ ਜੀ। ਸਤਿ ਸ਼੍ਰੀ ਅਕਾਲ। ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।